ਚੋਣ ਔਰ ਰਾਜਨੀਤੀ ਦੇ ਵਿੱਚ ਵੀ ਕੁਝ ਪਰੰਪਰਾਵਾਂ ਹੁੰਦੀਆਂ, ਕੋਈ ਸੱਭਿਅਤਾ ਹੁੰਦੀ ਹੈ, ਇੱਕ ਲਾਈਨ ਹੁੰਦੀ ਹੈ, ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਪਹਿਲਾਂ ਕਿ ਸੱਭਿਆਚਾਰ ਕੋਈ ਪੱਲੇ ਹੈ ਕਿ ਨਹੀਂ, ਮੈਂ ਉਹਨਾਂ ਨੂੰ ਫੇਰ ਕਹਿਣਾ ਹੈ ਕਿ ਆਪਣੇ ਆਪ ਤੇ ਕਾਬੂ ਕਰੋ। ਮਤਲਬ ਤੇ ਕਿਸੇ ਤੇ ਇਲਜ਼ਾਮ ਲਗਾਈ ਜਾਣੇ, ਇਹ ਕਿੱਥੇ ਤੱਕ ਚੱਲੂਗਾ? ਸਰ ਅਰੁਣ ਜੇਟਲੀ ਜੀ ਨੇ ਇਹਨਾਂ ਨੂੰ ਨੋਟਿਸ ਦਿੱਤਾ, ਕੋਰਟ ਕੇਸ ਉਹਨਾਂ ਨੇ ਕੀਤਾ, ਇਹ ਅਰੁਣ ਜੇਟਲੀ ਤੋਂ ਵੀ ਮਾਫੀ ਮੰਗਿਆ, ਇਹ ਗਡਕਰੀ ਸਾਹਿਬ ਤੋਂ ਵੀ ਮਾਫੀ ਮੰਗਿਆ। ਉਸ ਤੋਂ ਬਾਅਦ ਮਜੀਠੀਆ ਨੇ ਇਹਨੂੰ ਨੋਟਿਸ ਦਿੱਤਾ, ਅੰਮ੍ਰਿਤਸਰ ਕੋਰਟ ਵਿੱਚ ਬੁਲਾਇਆ, ਐਫੀਡੈਵਿਟ ਹੈ ਮੇਰੇ ਕੋਲ ਜਿਹੜੇ ਇਹਨਾਂ ਨੇ ਸਾਰਿਆਂ ਨੂੰ ਦਿੱਤੇ ਹੈ। ਫਿਰ ਬਾਅਦ ਇਹ ਹਰ ਹੱਦਾਂ ਨੂੰ ਪਾਰ ਕਰ ਰਿਹਾ। ਪਹਿਲਾਂ ਮੈਂ ਇਹਨਾਂ ਨੂੰ ਇੰਨਾ ਕਿਹਾ ਕਿ ਜਿਹੜੇ ਬਾਹਰੋਂ ਬੰਦੇ ਆਂਦੇ ਕਾਲੇ ਅੰਗਰੇਜ਼ ਹੈ, ਇਹ ਕਹਿੰਦਾ ਕਿ ਇਹ ਮੈਨੂੰ ਕਾਲਾ ਕਹਿੰਦਾ, ਇਹਨੇ ਕਿਹਾ ਮੇਰੇ ਨਾਲ ਰਿਸ਼ਤਾ ਕਰਾਉਣਾ ਕਰਦਾ, ਸਾਡੀ ਧੀਆਂ ਭੈਣਾਂ ਨੂੰ ਪੈ ਗਿਆ। ਦੇਖੋ ਕਿੱਡੀ ਬੜੀ ਗੱਲ ਹੈ ਮੈਨੂੰ ਇਹ ਕਹਿਣਾ ਕਿ ਕਿਆ ਮੈਨੂੰ ਰਿਸ਼ਤਾ ਕਰਨਾ ਹੈ, ਤੂੰ ਮੈਨੂੰ ਕਾਲਾ ਅੰਗਰੇਜ਼ ਕਹਿੰਦਾ। ਕਿਸ ਤਰ੍ਹਾਂ ਮਾਫ ਕਰੀਏ, ਕਿੰਨਾ ਸੁਣੀ ਜਾਈਏ ਇਸ ਬੰਦੇ ਦੀ। ਮੈਂ ਫੇਰ ਕਹਿਣਾ ਯਾਰ ਤੂੰ ਸਤਿਕਾਰਯੋਗ ਹੈ ਨਾ, ਇਸ ਤਰ੍ਹਾਂ ਦੀਆਂ ਹਰਕਤਾਂ ਕਰ। ਹੁਣ ਕਿਆ ਹੈ, ਪੈਸੇ ਕਿਸੇ ਤੋਂ ਮਿਲੇ, ਰੇਡਾਂ ਕਿਸੇ ਦੇ ਹੋਈਆਂ, ਮੇਰੀ ਫੋਟੋ ਦੇ ਨਾਲ ਚੱਕ ਕੇ ਪੈਸਿਆਂ ਦੀ ਫੋਟੋ ਪਾ ਕੇ ਮੈਨੂੰ ਬੇਈਮਾਨ ਦੱਸ ਰਿਹਾ। ਇਹਦਾ ਭਤੀਜਾ 130 ਕਰੋੜ ਚ ਫੜ ਹੋਇਆ ਸੀ, ਇਹਨੇ ਆਪਣੇ ਨਾਲ ਉਹਦੀ ਫੋਟੋ ਪਾ ਕੇ ਆਪਣੇ ਆਪ ਨੂੰ ਬੇਈਮਾਨ ਦੱਸਿਆ। ਮੈਂ ਦੀ ਗਲਤੀ ਹੋ ਸਕਦੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਜ਼ਰ ਨਹੀਂ ਰੱਖ ਸਕਿਆ, ਲੇਕਿਨ ਮੇਰੇ ਨਾਲ ਕੀ ਹੈ, ਮੇਰੇ ਨਾਲ ਕਿਉਂ ਜੋੜ ਰਿਹਾ ਬਿਨਾ ਮਤਲਬ ਤੇ ਹਰ ਜਗ੍ਹਾ ਔਰ ਸੋਸ਼ਲ ਮੀਡੀਆ ਤੇ ਪੈਸਿਆਂ ਦੀ ਫੋਟੋ ਦੇ ਨਾਲ ਮੇਰੀ ਫੋਟੋ ਕਿਉਂ ਬਈ? ਮੇਰੇ ਘਰ ਕਿਹੜਾ ਪੈਸਾ ਆਇਆ, ਮੇਰਾ ਕੀ ਕਸੂਰ ਹੈ ਇਹਦੇ ਵਿੱਚ? ਮੈਨੂੰ ਕਾਹਦੇ ਵਾਸਤੇ ਘੜੀਸ ਰਿਹਾ ਹੈ? ਪੈਸੇ ਕਿਸੇ ਨੇ ਫੜੇ, ਕਿਸੇ ਦੇ ਫੜੇ, 10 ਜਗ੍ਹਾ ਪੰਜਾਬ ਦੇ ਵਿੱਚ ਰੇਡ ਹੋਈ, ਮੈਨੂੰ ਕਾਹਦੇ ਵਾਸਤੇ ਲਿੰਕ ਕਰ ਰਿਹਾ? ਜੇ ਮੇਰੇ ਤੋਂ ਪੈਸੇ ਫੜੇ ਹੁੰਦੇ ਤਾਂ ਈਡੀ ਮੈਨੂੰ ਚੱਕਦੀ, ਮੇਰੇ ਘਰ ਰੇਡ ਕਰਦੀ, ਮੈਨੂੰ ਗੱਲਾਂ ਕਰਦੀ, ਮੇਰੇ ਨਾਲ ਹੁੰਦੀ, ਮੇਰੇ ਪਰ ਹੁੰਦੀ ਗੱਲ। ਇਹਦੇ ਭਤੀਜੇ ਦੇ ਹੋਇਆ, ਇਹਦੇ ਕਹਿੰਦਾ ਜੀ ਮੇਰੇ ਤਾਂ 11 ਮਫਲਰ ਬਣੇ, ਤੇਰੇ ਭਤੀਜੇ ਦੇ 130 ਕਰੋੜ ਦਾ ਜਾਂ ਕਿੰਨੇ ਕਰੋੜ ਦਾ, ਕਿੰਨਾ ਪੈਸਾ ਮਿਲਿਆ, ਉਹਦਾ ਹਿਸਾਬ ਫਿਰ ਮੈਂ ਮੰਗਾਂਗਾ, ਇਹ ਕੀ ਮਤਲਬ? ਲੇਕਿਨ ਮੈਂ ਆਪਣੀ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਪਰਮਿਸ਼ਨ ਦਿਓ, ਮੈਂ ਇਹਦੇ ਤੇ ਮਾਨਹਾਨੀ ਦਾ ਦਾਅਵਾ ਕਰਾਂ। ਮੈਨੂੰ ਮਜਬੂਰਨ ਕਰਨਾ ਪੈ ਰਿਹਾ। ਮੈਂ ਪਹਿਲਾਂ ਨਹੀਂ ਮਾਨਹਾਨੀ ਦਾ ਕਰਿਆ, ਇਹਨੇ ਮੇਰੀ ਧੀਆਂ ਭੈਣਾਂ ਵਾਸਤੇ ਵੀ ਕਹਿ ਲਿਆ, ਮੈਂ ਜਦ ਨਹੀਂ ਬੋਲਿਆ। ਹੁਣ ਇਹ ਮੈਨੂੰ ਬੇਈਮਾਨ ਦੱਸ ਰਿਹਾ, ਸਿੱਧਾ ਲਿਖਿਆ ਇਹਨੇ ਆਪਣੀ ਫੇਸਬੁੱਕ ਤੇ ਕਿ ਜੀ ਇਹ ਬੇਈਮਾਨ ਬੰਦਾ ਹੈ, ਇਹ ਆਮ ਆਦਮੀ ਨਹੀਂ, ਇਹ ਬੇਈਮਾਨ ਹੈ। ਕਿੰਨਾ ਕੁ ਚੱਲੇਗਾ, ਕਿਸ ਤਰੀਕੇ ਨਾਲ ਕਰਨਗੇ? ਇਸ ਲਈ ਆਪਣੇ ਫਰੋਡ, ਮੇਰੀ ਗੱਲ ਸੁਣੋ, ਮੈਂ ਜਦ ਤੱਕ ਮੁੱਖ ਮੰਤਰੀ ਦਾ ਕੋਡ ਨਹੀਂ ਸੀ ਲੱਗਿਆ, ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਹੋਏ ਸੀ, ਉਹ ਪੰਜਾਬ ਸਰਕਾਰ ਲਗਾਉਂਦੀ ਸੀ ਆਪਣੇ ਮੁੱਖ ਮੰਤਰੀ ਦੇ। ਜਿਸ ਦਿਨ ਅਚਾਰਸਰੀ ਦਾ ਲੱਗੀ, ਮੇਰੇ ਸਾਰੇ ਉੱਤਰ ਗਏ। ਹੁਣ ਆਪਣੇ ਪੈਸਿਆਂ ਪਰ ਲੱਗਦੇ ਹੈ। ਜੇ ਮੇਰੇ ਪਾਸ ਇੰਨਾ ਹੀ ਪੈਸਾ ਹੋਵੇ ਤਾਂ ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਹੋਏ ਹੋਣੇ ਸੀ। ਕਿਤੇ ਇੱਕ ਜਗ੍ਹਾ ਵੀ ਪੰਜਾਬ ਦੇ ਵਿੱਚ ਹੁਣ ਮੇਰਾ ਹੋਰਡਿੰਗ ਲੱਗਿਆ ਵਾ ਦਿਖਾਓ, ਜਿਹੜਾ ਮੈਂ ਪਿਛਲੇ 15 ਦਿਨਾਂ 'ਚ ਲਗਾਇਆ ਹੋਵੇ। ਇਹ ਤਾਂ ਗੱਲ ਅੱਜ ਹੋਈ ਹੈ। ਜੇ ਮੇਰੇ ਪਾਸ ਇੰਨੇ ਪੈਸੇ ਹੁੰਦੇ ਜਾਂ ਹੋਣ ਤਾਂ ਮੈਂ ਸਾਰਾ ਪੰਜਾਬ ਆਪਣੇ ਹੋਰਡਿੰਗਾਂ ਨਾਲ ਭਰ ਦੇਣਾ, ਤਾਂ ਆਪਣੀ ਮਸ਼ਹੂਰੀ ਕਰਨੀ ਸੀ। ਤੁਸੀਂ ਸਾਰੇ ਟੀਵੀ ਵਾਲੇ ਖੜੇ ਹੋ, ਮੈਨੂੰ ਕਿਸੇ ਇੱਕ ਆਪਣੇ ਚੈਨਲ ਤੇ ਦੱਸੋ ਮੇਰੀ ਅੱਜ ਦੀ ਤਰੀਕ 'ਚ ਐਡ ਚੱਲ ਰਹੀ ਹੈ ਜਿਹੜੀ ਮੈਂ ਪੈਸੇ ਦੇ ਕੇ ਲਵਾਈ ਹੋਵੇ? ਯਾਰ 15 ਦਿਨਾਂ 'ਚ ਮੈਂ 5 ਰੁਪਏ ਦੀ ਵੀ ਤੁਹਾਡੇ ਨੂੰ ਐਡ ਨਹੀਂ ਲਵਾ ਸਕਿਆ। ਤੁਹਾਡੇ ਕੋਲ ਮੇਰੇ ਕੋਲ ਪੈਸੇ ਹੀ ਨਹੀਂ ਹੈ, ਕਿੱਥੇ ਤੇ ਲਵਾਵਾਂ? ਮੇਰੇ ਹਲਕੇ 'ਚ ਜਾਓ, ਕਿਤੇ ਮੇਰਾ ਹੋਰਡਿੰਗ ਲੱਗਿਆ ਵਾ ਦੇਖੋ, ਮੈਂ ਉਹਦੇ ਤੇ ਇਲੈਕਸ਼ਨ ਲੜਨੀ ਹੈ। ਇੱਕ ਵੀ ਹੋਰਡਿੰਗ ਮੇਰਾ ਲੱਗਿਆ ਹੋਵੇ ਸਾਰੇ ਹਲਕੇ 'ਚ, ਜਿਹੜਾ ਮੈਂ ਬਈ ਮੈਂ ਹੁਣ ਚੋਣ ਲੜ ਰਿਹਾ, ਤੁਸੀਂ ਮੈਨੂੰ ਵੋਟਾਂ ਪਾਓ, ਕਿਉਂਕਿ ਮੇਰੇ ਪਾਸ ਇੰਨੇ ਪੈਸੇ ਹੀ ਨਹੀਂ ਹੈ। ਜੇ ਲਵਾਉਣਗੇ ਤਾਂ ਲੋਕ ਲਵਾਉਣਗੇ। ਮੈਂ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਨੂੰ ਵੀ 200 ਕਰੋੜ ਰੁਪਏ ਦੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਵੇ ਤੇਰੇ, ਕਿੱਥੇ ਤੇ ਆਇਆ? ਸਾਰੀਆਂ ਟੀਵੀ ਚੈਨਲਾਂ ਤੇ ਤੇਰੀ ਅੱਜ ਐਡ ਚੱਲ ਰਹੀ ਹੈ। ਸਰਕਾਰ ਚਲਾ ਨਹੀਂ ਸਕਦੀ ਕਿਉਂਕਿ ਇਲੈਕਸ਼ਨ ਕੋਡ ਲੱਗਿਆ ਵਾ, ਤੇਰੀ ਸਰਕਾਰ ਪੈਸਾ ਨਹੀਂ ਦੇ ਸਕਦੀ ਦਿੱਲੀ ਦੀ। ਇਹ ਪੈਸਾ ਕਿੱਥੇ ਤੇ ਆ ਰਿਹਾ? ਕਿੰਨਾ ਪੈਸਾ ਤੇਰੇ ਕੋਲ, ਕਿੱਥੇ ਤੇ ਆ ਰਹੇ ਤੇਰੇ ਪੈਸੇ?
ਕਿੱਥੇ ਦੇ ਤੇਰੇ ਹੋਰਡਿੰਗ ਲੱਗ ਰਹੇ, ਕਿੱਥੇ ਦੇ ਪ੍ਰਚਾਰ ਚੱਲ ਰਿਹਾ? ਸਾਡੇ ਪੰਜਾਬ ਦੇ ਜਿਹੜਿਆਂ ਨੂੰ ਤੈਂ ਉਹ ਦਿੱਤੀ ਹੈ ਟਿਕਟ ਦਿੱਤੀ, ਉਹ ਤਾਂ ਖਰਚਾ ਨਹੀਂ ਕਰ ਰਿਹਾ ਜੀ। ਸ਼ਾਇਦ ਉਹਨਾਂ ਪਾਸ ਇੰਨਾ ਹੋਵੇ ਵੀ ਨਾ ਤੇਰੇ ਜਿੰਨਾ, ਲੇਕਿਨ ਤੁਸੀਂ ਕਿੱਥੇ ਤੇ ਲਿਆ ਰਹੇ ਹੋ? ਇਸ ਗੱਲ ਦਾ ਕੋਈ ਜਵਾਬ ਹੈ? 200 ਕਰੋੜ ਰੁਪਏ ਦੇ ਹੋਰਡਿੰਗ ਲੱਗੇ ਹੋਏ ਪੰਜਾਬ ਦੇ ਵਿੱਚ, ਤੁਸੀਂ ਦੇਖੋ ਸਾਰੇ ਟੀਵੀ ਚੈਨਲਾਂ ਤੇ ਐਡ ਚੱਲ ਰਹੀ ਹੈ। ਇਸ ਵਾਰ ਕੇਜਰੀਵਾਲ ਕੇ ਕਿਆ ਕਿਆ ਗੱਲਾਂ ਲਿਖ ਕੇ ਪਾ ਰਿਹਾ ਜਾਂ ਸਟੋਰੀਆਂ ਪਾ ਰਿਹਾ, ਇਹ ਕਿੱਥੇ ਤੇ ਆ ਰਿਹਾ ਪੈਸਾ? ਗੋਆ ਦੇ ਵਿੱਚ ਇਹਦੇ ਸਭ ਜਗ੍ਹਾ ਉਹ ਲੱਗੇ ਹੋਏ ਆ ਬੈਨਰ। ਐਤਕੀ ਵਾਰ ਕੇਜਰੀਵਾਲ ਕਿੱਥੇ ਤੇ ਆ ਰਹੇ? ਉੱਤਰਾਖੰਡ 'ਚ ਲੱਗੇ ਹੋਏ, ਕਿੱਥੇ ਤੇ ਆ ਰਹੇ ਪੈਸੇ? ਮੈਂ ਤਾਂ ਆਪਣੇ ਘਰ ਦੇ ਮੂਹਰੇ ਨਹੀਂ ਲਾ ਸਕਿਆ। ਇਹ ਕੋਈ ਨਵੀਂ ਗੱਲ ਹੀ ਨਹੀਂ, ਅੱਜ ਦਿਖਾਉਣ ਵਾਸਤੇ ਨਹੀਂ ਹੈ। ਇਹ ਮੇਰਾ ਦਫ਼ਤਰ ਹੈ, ਅਜੇ ਤੱਕ ਹੋਰਡਿੰਗ ਨਹੀਂ ਲੱਗਿਆ ਬਾਹਰ, ਲੇਕਿਨ ਇਹ ਲੋਕ ਮੈਨੂੰ ਇਹ ਬਦਨਾਮ ਕਰ ਰਹੇ ਯਾਰ, ਜਿਹਦੇ ਪਾ ਆਪਣੇ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈ। ਪੰਜਾਬ ਦਾ ਮੈਂ ਇਲੈਕਸ਼ਨ ਕਿੱਥੇ ਤੇ ਲੜਨਾ ਹੈ? ਮੈਨੂੰ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਪਾਰਟੀ ਨੇ, ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੇਜਰੀਵਾਲ ਜੀ ਫੇਅਰ ਇਲੈਕਸ਼ਨ ਲੜੋ, ਝੂਠ ਪਰ ਇਲੈਕਸ਼ਨ ਨਾ ਖੜਾਓ। ਤੁਸੀਂ ਕਹਿਦਾ ਜੀ 21,59,000 ਸਾਡੇ ਕੋਲ ਕਾਲਾਂ ਉਹ ਆ ਗਈਆਂ, ਮੈਨੂੰ ਦਿਖਾ ਦਿਓ ਜਿਹੜਾ ਹਿਸਾਬ ਕਿਤਾਬ ਕਿੱਥੇ। ਅੱਜ ਗਾਂਧੀ ਜੀ ਦਾ ਇੱਕ ਟਵੀਟ ਆਇਆ ਕਿ 7,000 ਆਈਆਂ, ਉਹਨੇ ਕੋਈ ਆਰਟੀਆਈ ਰਾਹੀਂ ਕਢਾ ਲਿਆ। ਫਿਰ ਕਿੱਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਓਗੇ? ਤੁਸੀਂ ਕਹਿੰਦੇ ਹੋ ਕੋਈ ਬੰਦਾ ਸ਼ਰਾਬ ਛੱਡ ਕੇ ਭਗਤ ਸਿੰਘ ਬਣ ਜਾਏਗਾ, ਦੱਸੋ ਕਿਸ ਤਰ੍ਹਾਂ ਬਣ ਜਾਏਗਾ? ਕਹਿੰਦੇ ਜੀ ਪੰਜਾਬ ਵਾਸਤੇ ਕੁਰਬਾਨੀ ਕਰਤੀ, ਇੱਕ ਬੰਦਾ ਸ਼ਰਾਬ ਛੱਡ ਰਿਹਾ, ਕਿਆ ਗੱਲਾਂ ਲਿਖ ਕੇ ਪਾ ਰਿਹਾ ਜਾਂ ਸਟੋਰੀਆਂ ਪਾ ਰਿਹਾ, ਇਹ ਕਿੱਥੇ ਤੇ ਆ ਰਿਹਾ ਪੈਸਾ? ਗੋਆ ਦੇ ਵਿੱਚ ਇਹਦੇ ਸਭ ਜਗ੍ਹਾ ਉਹ ਲੱਗੇ ਹੋਏ ਆ ਬੈਨਰ। ਐਤਕੀ ਵਾਰ ਕੇਜਰੀਵਾਲ ਕਿੱਥੇ ਤੇ ਆ ਰਹੇ? ਉੱਤਰਾਖੰਡ 'ਚ ਲੱਗੇ ਹੋਏ, ਕਿੱਥੇ ਤੇ ਆ ਰਹੇ ਪੈਸੇ? ਮੈਂ ਤਾਂ ਆਪਣੇ ਘਰ ਦੇ ਮੂਹਰੇ ਨਹੀਂ ਲਾ ਸਕਿਆ। ਇਹ ਕੋਈ ਨਵੀਂ ਗੱਲ ਹੀ ਨਹੀਂ, ਅੱਜ ਦਿਖਾਉਣ ਵਾਸਤੇ ਨਹੀਂ ਹੈ। ਇਹ ਮੇਰਾ ਦਫ਼ਤਰ ਹੈ, ਅਜੇ ਤੱਕ ਹੋਰਡਿੰਗ ਨਹੀਂ ਲੱਗਿਆ ਬਾਹਰ, ਲੇਕਿਨ ਇਹ ਲੋਕ ਮੈਨੂੰ ਇਹ ਬਦਨਾਮ ਕਰ ਰਹੇ ਯਾਰ, ਜਿਹਦੇ ਪਾ ਆਪਣੇ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈ। ਪੰਜਾਬ ਦਾ ਮੈਂ ਇਲੈਕਸ਼ਨ ਕਿੱਥੇ ਤੇ ਲੜਨਾ ਹੈ? ਮੈਨੂੰ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਪਾਰਟੀ ਨੇ, ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੇਜਰੀਵਾਲ ਜੀ ਫੇਅਰ ਇਲੈਕਸ਼ਨ ਲੜੋ, ਝੂਠ ਪਰ ਇਲੈਕਸ਼ਨ ਨਾ ਖੜਾਓ। ਤੁਸੀਂ ਕਹਿਦਾ ਜੀ 21,59,000 ਸਾਡੇ ਕੋਲ ਕਾਲਾਂ ਉਹ ਆ ਗਈਆਂ, ਮੈਨੂੰ ਦਿਖਾ ਦਿਓ ਜਿਹੜਾ ਹਿਸਾਬ ਕਿਤਾਬ ਕਿੱਥੇ। ਅੱਜ ਗਾਂਧੀ ਜੀ ਦਾ ਇੱਕ ਟਵੀਟ ਆਇਆ ਕਿ 7,000 ਆਈਆਂ, ਉਹਨੇ ਕੋਈ ਆਰਟੀਆਈ ਰਾਹੀਂ ਕਢਾ ਲਿਆ। ਫਿਰ ਕਿੱਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਓਗੇ? ਤੁਸੀਂ ਕਹਿੰਦੇ ਹੋ ਕੋਈ ਬੰਦਾ ਸ਼ਰਾਬ ਛੱਡ ਕੇ ਭਗਤ ਸਿੰਘ ਬਣ ਜਾਏਗਾ, ਦੱਸੋ ਕਿਸ ਤਰ੍ਹਾਂ ਬਣ ਜਾਏਗਾ? ਕਹਿੰਦੇ ਜੀ ਪੰਜਾਬ ਵਾਸਤੇ ਕੁਰਬਾਨੀ ਕਰਤੀ, ਇੱਕ ਬੰਦਾ ਸ਼ਰਾਬ ਛੱਡ ਰਿਹਾ, ਕਿੱਥੇ ਛੱਡਦੀ ਫਿਰ ਉਹਨੇ ਸ਼ਰਾਬ? ਮਾਂ ਦੀ ਸਹੁੰ ਖਾ ਕੇ ਤਾਂ ਤੁਸੀਂ ਸ਼ਰਾਬ ਨਹੀਂ ਛੱਡਦੇ। ਆਮ ਬੰਦਿਆਂ 'ਚ ਤੁਸੀਂ ਕਿਸ ਤਰ੍ਹਾਂ ਜੀਓਗੇ? ਕਿਸ ਤਰ੍ਹਾਂ ਪੰਜਾਬ ਚਲਾਓਗੇ? ਕਿਆ ਸਟੇਜ ਚਲਾਉਣਾ ਹਰ ਸਰਕਾਰ ਚਲਾਉਣੀ ਬਰਾਬਰ ਹੋ ਗਏ? ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਕਿ ਯਾਰੋ ਮੇਰੇ ਘਰ ਤਾਂ ਕੁਝ ਨਹੀਂ ਹੈ, ਨਾ ਮੇਰੇ ਘਰ ਦੇ ਕੁਝ ਮਿਲਿਆ, ਨਾ ਮੇਰੇ ਘਰ ਕੋਈ ਗੱਲ ਹੋਈ ਹੈ। ਮੈਨੂੰ ਮੇਰੇ ਜੇ ਹੁਣ ਕਿਸੇ ਦਾ ਮੁੰਡਾ ਨਸ਼ਾ ਕਰਨ ਲੱਗ ਜਾਵੇ ਤਾਂ ਬਾਪ ਨੂੰ ਸਜ਼ਾ ਦੇਗਾ ਨਹੀਂ। ਸੀਐਮ ਸਾਹਿਬ ਜੋ ਸਰਵੇ ਹੋ ਰਹੀ ਹੈ, ਇੱਕ ਮੁੰਡਾ ਨਸ਼ਾ ਕਰਨ ਲੱਗ ਗਿਆ ਤਾਂ ਬਾਪ ਨੂੰ ਮਾਰ ਦੇਣਾ। ਮੇਰਾ ਆਪਣੇ ਪਰਿਵਾਰ ਤੇ ਮੇਰਾ ਮੁੰਡਾ ਇੱਥੇ ਖੜਾ ਹੈ, ਮੇਰਾ ਦੂਸਰਾ ਮੁੰਡਾ ਖੜਾ ਹੈ, ਮੇਰੀ ਵਾਈਫ ਹੈ, ਮੇਰੇ ਪਰਿਵਾਰ ਦੇ ਵਿੱਚ ਪੈਸਾ ਕੋਈ ਆਇਆ ਹੋਵੇ ਤਾਂ ਮੈਨੂੰ ਸਜ਼ਾ ਦੇ ਦਿਓ, ਫਾਂਸੀ ਟੰਗ ਦਿਓ। ਮੈਂ ਇਲੈਕਸ਼ਨ ਹੀ ਨਹੀਂ ਲੜਦਾ। ਲੇਕਿਨ ਇਹ ਕੀ ਗੱਲ ਹੈ ਕਿ ਕਿਸੇ ਨੂੰ ਪੈਸਾ ਫੜਿਆ, ਕਿਸੇ ਦੇ ਘਰ ਤੇ ਫੜਿਆ, ਉਹਦਾ ਫਲੈਟ ਵੀ ਨਹੀਂ ਜਿੱਥੇ ਤੇ ਫੜਿਆ, ਫਿਰ ਮੈਨੂੰ ਕਾਹਦੇ ਵਾਸਤੇ ਵਿੱਚ ਘੜੀਸਿਆ ਜਾ ਰਿਹਾ? ਮੇਰੀਆਂ ਫੋਟੋਆਂ ਕਾਹਦੇ ਵਾਸਤੇ ਇਹ ਕੇਜਰੀਵਾਲ ਪਾਉਂਦਾ ਨਾਲ? ਮੈਨੂੰ ਇਹਦੇ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਇਹਦੇ ਪਰ ਮਾਨਹਾਨੀ ਦਾ ਦਾਅਵਾ ਕਰਨਾ ਪੈਣਾ ਹੈ। ਇਹ ਬੰਦਾ ਫਰਾਡ ਹੈ, ਹਰ ਕਿਸੇ ਨੂੰ ਇਲੈਕਸ਼ਨ ਦੇ ਵਿੱਚ ਜਿੱਦਣ ਤੱਕ ਇਲੈਕਸ਼ਨ ਚੱਲਦਾ ਉਦੋਂ ਤੱਕ ਬਦਨਾਮ ਕਰਦਾ, ਬਾਅਦ ਚ ਗੋਡੇ ਟੇਕ ਦਿੰਦਾ, ਮਾਫੀ ਮੰਗ ਲੈਂਦਾ। ਤੁਹਾਡੇ ਸਾਹਮਣੇ ਮਜੀਠੇ ਦੇ ਭੱਜਿਆ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੂੰ ਉਸ ਦਿਨ ਅਸਤੀਫਾ ਦੇਤਾ ਸੀ ਜਿਸ ਦਿਨ ਇਹਨੇ ਮਾਫੀ ਮੰਗੀ ਹੈ, ਹੁਣ ਉਹ ਧੋ ਹੋ ਗਿਆ ਮਾਫੀ ਵਾਲਾ ਐਫੀਡੇਵਿਟ, ਹੁਣ ਉਹ ਸਹੀ ਹੋ ਗਿਆ, ਤੁਸੀਂ ਇਹਦੇ ਕੰਨੀ ਤੇ ਕੈਂਡੀਡੇਟ ਬਣ ਕੇ ਖੜ ਗਏ। ਸੋ ਸਤਿਕਾਰਯੋਗ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਘਰ ਕੋਈ ਪੈਸਾ ਆਇਆ ਹੋਵੇ ਤਾਂ ਮੈਂ ਤੁਹਾਨੂੰ ਦੇਣਦਾਰ ਹਾਂ, ਮੈਂ ਕਿਤੇ ਪੈਸਾ ਲਿਆ ਹੋਵੇ ਤਾਂ ਮੈਂ ਦੇਣਦਾਰ ਹਾਂ। ਮੈਨੂੰ ਬਿਨਾਂ ਮਤਲਬ ਦੇ ਕਿਸੇ ਦੇ ਪੈਸਿਆਂ ਵਿੱਚ ਇਹ ਜਿਹੜਾ ਘਸੀਟ ਰਹੇ ਹੈ, ਇਹ ਬਿਲਕੁਲ ਫੇਅਰ ਨਹੀਂ ਹੈ, ਇਹ ਬਿਲਕੁਲ ਸਹੀ ਨਹੀਂ ਹੈ। ਇਹਨੂੰ ਆਦਤ ਹੈ, ਇਹਨਾਂ ਨੂੰ ਆਦਤ ਹੈ ਦੂਸਰੇ ਨੂੰ ਬਦਨਾਮ ਕਰਕੇ ਇਲੈਕਸ਼ਨ ਜਿੱਤ ਕੇ ਜਾਣ ਦੀ। ਪਿਛਲੀ ਵਾਰੀ ਵੀ ਨਹੀਂ ਲੋਕਾਂ ਨੇ ਚੱਲਿਆ, ਐਤਕੀ ਵੀ ਨਹੀਂ ਚੱਲਣਾ।
ਪਹਿਲਾਂ ਇਹਨੇ ਆਪਣਾ ਨਾਮ ਪੂਰਾ ਚਲਾਇਆ, ਕੇਜਰੀਵਾਲ ਕੇਜਰੀਵਾਲ ਕੇਜਰੀਵਾਲ। ਜਦ ਪੰਜਾਬ 'ਚ ਕਿਤੇ ਪੈਰ ਨਹੀਂ ਲੱਗੇ, ਹੁਣ ਘੋੜਾ ਬਦਲ ਲਿਆ। ਇਸ ਕਰਕੇ ਰਾਜ ਇਹੀ ਬਾਹਰੋਂ ਆ ਕੇ ਕਰਨਾ ਚਾਹੁੰਦਾ। ਧੀਆਂ ਭੈਣਾਂ ਤੱਕ ਚਲੇ ਗਿਆ ਹੈ, ਬਦਨਾਮ ਕਰਨ ਤੱਕ ਚਲੇ ਗਿਆ ਹੈ। ਇਹ ਬਰਦਾਸ਼ਤ ਨਹੀਂ ਹੋ ਰਿਹਾ ਵੀਰੂ, ਤੁਸੀਂ ਸੰਭੋ ਇਸ ਗੱਲ। डेफमेशन कब तक कर देंगे? कब करेंगे डेफेमेशन सर? और सिर्फ मैं अपनी पार्टी तो मंजूरी मंगी है, सिर्फ केजरीवाल पे करेंगे क्योंकि बाकी पार्टियों ने में सुखबीर बादल बीजेपी सब ने आप पर आरोप लगाए, तो क्या सब पे करेंगे? लाके ट्वीट नहीं पाया, इसने पाया। इसने ਮੈਨੂੰ ਸਿੱਧਾ ਮੇਰੀ ਫੋਟੋ ਦੇ ਨਾਲ ਉਹਦੇ ਨਾਲ ਮੇਰੇ ਨਾਮ ਦੇ ਨਾਲ ਪੈਸੇ ਪਾਏ ਜਿਹੜੇ ਕਿ ਮੇਰੇ ਤੇ ਕਦੇ ਨਹੀਂ ਮਿਲੇ। ਮੇਰੇ ਨਾਲ ਉਹਨਾਂ ਦਾ ਕੋਈ ਸਬੰਧ। ਅਗਰ ਕੇਜਰੀਵਾਲ ਤੁਹਾਡੇ ਤੋਂ ਵੀ ਮਾਫੀ ਮੰਗਦੇ ਆ ਤਾਂ ਮਾਫੀ ਦਵੋਗੇ ਉਹਨਾਂ ਨੂੰ? ਯਾਰ ਕਿੰਨੇ ਆ ਕਿਤੇ ਮੰਨੇਗਾ, ਇਹੀ ਤਾਂ ਕਹਿ ਰਿਹਾ ਯਾਰ, ਸਿੱਧੇ ਰਾਸਤੇ ਪਰ ਆ ਜਾ। ਕਿਉਂ ਝੂਠ ਬੋਲੀ ਜਾ ਰਿਹਾ? कब तक आप डेफमेशन केस कर देंगे सर? ਬਸ ਮੈਂ ਆਪਣੀ ਪਾਰਟੀ ਤੋਂ ਪਰਮਿਸ਼ਨ ਮੰਗੀ, ਆ ਜਾਵੇ ਤਾਂ ਪਲੀਜ਼। ਚੰਨੀ ਸਾਹਿਬ ਤੁਹਾਡੇ ਕੁਝ ਸਾਥੀ ਡਿਮਾਂਡ ਕਰ ਰਹੇ ਨੇ, ਕਹਿੰਦੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਜਾਂ ਬ੍ਰਹਮ ਇੰਦਰਾ ਨੇ ਹਾਈ ਕਮਾਂਡ ਨੂੰ ਓਪਨ ਚਿੱਠੀ ਲਿਖਤੀ, ਹੋਰ ਵੀ ਬਹੁਤ ਸਾਰੇ ਕਲੀਗ ਨੇ। 3 ਮਹੀਨੇ ਬਣ ਕੇ ਹੀ ਬਹੁਤ ਕੁਝ ਪਾ ਲਿਆ ਯਾਰ, ਨੁਕਸਾਨ ਇੰਨਾ ਕਰ ਰਹੇ ਮੇਰਾ, ਮੈਨੂੰ ਮਰਵਾਉਣਾ ਹੁਣ ਤੁਸੀਂ ਨਾ ਲੋਕਾਂ ਦੇ। ਚੰਨੀ ਸਾਹਿਬ ਜਿਹੜੇ ਸਰਵੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ? 35 ਤੋਂ 40 ਸੀਟਾਂ ਕਾਂਗਰਸ ਦੀਆਂ ਔਰ ਆਮ ਆਦਮੀ ਪਾਰਟੀ ਦੀਆਂ ਦਿੱਤੀਆਂ ਜਾ ਰਹੀਆਂ। ਇਹ ਦੇਖੋ ਪਹਿਲਾਂ ਅਜੇ ਤਾਂ ਐਤਕੀ ਤਾਂ 35-40 ਉਹ ਦੇ ਰਹੇ ਆਮ ਆਦਮੀ ਨੂੰ, ਪਿਛਲੀ ਵਾਰੀ 100 ਦੇ ਰਹੇ ਸੀ। ਉਹ ਵੀ ਤਾਂ ਇਹਨਾਂ ਦਾ ਹੀ ਸਰਵੇ ਸੀ ਸਰਵੇ। ਪਿਛਲੀ ਵਾਰੀ ਸਾਰੇ ਪਿੰਡਾਂ ਵਿੱਚ ਬੋਰਡ ਚਮਕਾ ਦੇ 100 ਸੀਟਾਂ ਆ ਰਹੀਆਂ ਆਮ ਆਦਮੀ ਨੂੰ। ਕਿਹੜਾ ਝਾੜ ਆਇਆ? ਫਸਲ ਬਥੇਰੀ, ਕੁਝ ਨਹੀਂ ਆਉਣਾ ਇਹਨਾਂ ਪਾਸ। ਸਰ ਇੱਕ ਅਮਰ ਜੋਤੀ ਬੁਝਾਈ ਜਾ ਰਹੀ ਆ, ਅੱਜ ਇੰਡੀਆ ਗੇਟ ਤੇ ਅਮਰ ਜੋਤੀ ਜਲਾਈ ਜਾਂਦੀ ਸੀ, ਉਸ ਨੂੰ ਬੰਦ ਕਰਕੇ ਅੱਜ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ। ਰਾਹੁਲ ਗਾਂਧੀ ਕਹਿ ਰਹੇ ਆ ਕਿ ਦੇਸ਼ ਭਗਤੀ ਦੇ ਨਾਂ ਤੇ ਦੇਸ਼ ਦੇ ਲੋਕਾਂ ਨਾਲ ਹੀ ਕਰੋ ਰਿਹਾ। ਉਹ ਯਾਰ ਕੀ ਕਰੀਏ ਹੁਣ, ਇਹਨਾਂ ਦਾ ਜਿਹੜੀ ਨੈਸ਼ਨਲ ਗੱਲ ਹੈ ਨੈਸ਼ਨਲ। ਚੰਨੀ ਸਾਹਿਬ 4 ਮੰਤਰੀ ਤੁਹਾਡੇ ਨਾਮ ਮਿਲੇ, ਤੁਸੀਂ ਕਿਹਦਾ ਨਾਮ ਰეკਮੈਂਡ ਕਰਦੇ ਹੋ? ਤੁਹਾਡੇ ਹਿਸਾਬ ਨਾਲ ਕੌਣ ਹੋਣਾ ਚਾਹੀਦਾ ਮੁੱਖ ਮੰਤਰੀ? ਮੈਂ ਤਾਂ ਕਹਿੰਦਾ ਪੰਜਾਬ ਦੇ ਲੋਕ ਜਿਹਨੂੰ ਚਾਹਣ ਉਹਨੂੰ ਬਣਾਉਣ। ਕਾਂਗਰਸ ਪਾਰਟੀ ਉਹਨਾਂ ਦੀ ਸੇਵਾ ਕਰੇਗੀ, ਜਿਹੜਾ ਮੂਹਰੇ ਰੱਖਣਾ ਚਾਹੁੰਦੇ ਉਹਨੂੰ ਰੱਖਣ। ਪਰ ਪੰਜਾਬ ਦੇ ਲੋਕ ਐਮਐਲਏ ਜਿਤਾਉਣਗੇ ਜੀ, ਐਮਐਲਏ ਨਹੀਂ ਸਿਲੈਕਟ ਕਰਨਾ ਨਾ ਕਿ ਸੀਐਮ ਸਾਡਾ ਹੀ ਹੋਏਗਾ। एमएलए ਕਰਨ ਜਾਂ ਪਾर्टी नाम दवे, ये पार्टी का प्रेरोगेटिव है, मेरा नहीं है। चलिए साहब, हमको सोर्सेज बता रहे हैं आपकी पार्टी में कि पहले कलेक्टिव लीडरशिप की रणनीति थी, लेकिन अब पार्टी में अंदर खाने ये विचार हो रहा है कि एक चेहरे को आगे किया जाए और आपके नाम पर ही विचार हो रहा है। तो इस स्ट्रेटजी पे कुछ बताएंगे, क्या अंदर खाने चल रहा है? आप ज्यादा जानते होंगे मेरी पार्टी। नहीं, मैं तो आपसे पूछ रहा हूँ। ਉਹ ਕੇਜਰੀਵਾਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਕ ਪੰਜਾਬੀ ਦਾ ਗੀਤ ਹੈ, ਭਗਵੰਤ ਮਾਨ ਕੋਲ ਖੜ ਕੇ ਇਹਨੂੰ ਯਾਦ ਆ ਗਿਆ ਹੋਣਾ, ਜੇ ਉਹਨੂੰ ਆਉਂਦਾ ਨਹੀਂ, ਪਰ ਕਹਿੰਦਾ ਲਿਆ ਮੈਂ ਤੇਰੇ ਕੇਸ ਬੰਨ੍ਹਦੇ ਆ, ਮੇਰੇ ਨਿੱਕ ਤੇ ਸ਼ਰਾਬੀ ਆ ਯਾਰ। ਸਾਰਾ ਅਸੀਂ ਵੀ ਗਰੀਬੀ ਦਾਵੇ ਦੇ ਨਾਲ ਹੀ ਹੈ ਜੀ। सर आज शुरुआत कर रहे हैं आप? ਅੱਜ ਅਸੀਂ ਆਪਣੀ ਚਮਕੌਰ ਸਾਹਿਬ ਇਲੈਕਸ਼ਨ ਦੀ ਸ਼ੁਰੂਆਤ ਲਈ ਕਰਨ ਵਾਸਤੇ ਪਹਿਲਾਂ ਗੁਰੂ ਸਾਹਿਬ ਸ਼ੁਰੂ ਹੋ ਰਿਹਾ। ਗਰੀਬੀ ਦਾ ਜਿਹੜਾ ਕੰਮ ਹੈ ਕੋਈ ਨਾ ਨਹੀਂ, ਸਾਰਾ ਅਸੀਂ ਵੀ ਗਰੀਬੀ ਦਾਵੇ ਦੇ ਨਾਲ ਹੀ ਹੈ ਜੀ। सर आज शुरुआत कर रहे हैं आप? ਅੱਜ ਅਸੀਂ ਆਪਣੀ ਚਮਕੌਰ ਸਾਹਿਬ ਇਲੈਕਸ਼ਨ ਦੀ ਸ਼ੁਰੂਆਤ ਲਈ ਕਰਨ ਵਾਸਤੇ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਦੇਣ ਵਾਸਤੇ ਅਸੀਂ ਅਜੇ ਚੋਣ ਦੀ ਸ਼ੁਰੂਆਤ ਨਹੀਂ ਕੀਤੀ। ਪਹਿਲਾਂ ਅਸੀਂ ਅਖੰਡ ਪਾਠ ਕਰਾਉਣ ਵਾਸਤੇ ਅੱਜ ਸ਼ੁਰੂਆਤ ਕੀਤੀ ਹੈ। ਗੁਰੂ ਸਾਹਿਬ ਦੀ ਸਵਾਰੀ ਇੱਥੇ ਆਈ ਹੈ। ਮੇਰੇ ਇੱਥੇ 3 ਇਲੈਕਸ਼ਨ ਪਹਿਲਾਂ ਇੱਥੋਂ ਹੀ ਲੜੇ ਗਏ, ਇਹ ਚੌਥਾ ਇਲੈਕਸ਼ਨ ਹੈ। ਤਾਂ ਅਸੀਂ ਗੁਰੂ ਸਾਹਿਬ ਅੱਜ ਆਏ ਹੈ। ਗੁਰੂ ਗ੍ਰੰਥ ਸਾਹਿਬ ਦੇ ਰੱਬੀ ਬਾਣੀ ਦੇ ਅਖੰਡ ਪਾਠ ਸ਼ੁਰੂ ਹੋਏ ਹੈ, ਪਰਸੋਂ ਨੂੰ ਭੋਗ ਪੈਣਗੇ। ਅਜੇ ਸਾਰਾ ਧਾਰਮਿਕ ਕੰਮ ਹੈ, ਉਸ ਤੋਂ ਬਾਅਦ ਅਸੀਂ ਚੋਣ ਦੀ ਸ਼ੁਰੂਆਤ ਕਰਾਂਗੇ। ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ, ਉਸੇ ਵਾਸਤੇ ਅੱਜ ਅਸੀਂ ਇੱਥੇ ਆਏ ਹਾਂ ਪਰਿਵਾਰ ਸਮੇਤ। ਸਰ ਕੇਜਰੀਵਾਲ ਜੀ ਕਹਿ ਰਹੇ ਆ, ਕਹਿੰਦੇ ਜੀ ਸਾਡਾ ਸਰਵੇ ਕਹਿ ਰਿਹਾ ਕਿ ਚੰਨੀ ਚਮਕੌਰ ਸਾਹਿਬ ਤੋਂ ਇਲੈਕਸ਼ਨ ਹਾਰ ਰਿਹਾ। ਕੇਜਰੀਵਾਲ ਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਹਰ ਚੀਜ਼ ਦੇ ਕੋਈ ਨਾ ਕੋਈ ਮਾਪਦੰਡ ਹੁੰਦੇ ਆ, ਕੋਈ ਤਰੀਕਾ ਹੁੰਦਾ, ਤਰੀਕੇਕਾਰ ਹੁੰਦਾ ਹੈ। ਚੋਣ ਔਰ ਰਾਜਨੀਤੀ ਦੇ ਵਿੱਚ ਵੀ ਕੁਝ ਪਰੰਪਰਾਵਾਂ ਹੁੰਦੀਆਂ, ਕੋਈ ਸੱਭਿਅਤਾ ਹੁੰਦੀ ਹੈ, ਇੱਕ ਲਾਈਨ ਹੁੰਦੀ ਹੈ, ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਪਹਿਲਾਂ ਕਈ ਵਾਰ ਲਾਈਨ ਪਾਰ, ਕੋਈ ਸੱਭਿਆਚਾਰ ਕੋਈ ਪੱਲੇ ਹੈ ਕਿ ਨਹੀਂ। ਮੈਂ ਉਹਨਾਂ ਨੂੰ ਫੇਰ ਕਹਿੰਦਾ ਕਿ ਆਪਣੇ ਆਪ ਤੇ ਕਾਬੂ ਕਰੋ। ਬਿਨਾਂ ਮਤਲਬ ਤੇ ਕਿਸੇ ਤੇ ਇਲਜ਼ਾਮ ਲਗਾਈ ਜਾਣੇ, ਇਹ ਕਿੱਥੇ ਤੱਕ ਚੱਲੂਗਾ। ਸਰ ਅਰੁਣ ਜੇਟਲੀ ਜੀ ਨੇ ਇਹਨਾਂ ਨੂੰ ਨੋਟਿਸ ਦਿੱਤਾ,
ਕੋਰਟ ਕੇਸ ਉਹਨਾਂ ਨੇ ਕੀਤਾ, ਇਹ ਅਰੁਣ ਜੇਟਲੀ ਤੋਂ ਵੀ ਮਾਫੀ ਮੰਗਿਆ, ਇਹ ਗਡਕਰੀ ਸਾਹਿਬ ਤੋਂ ਵੀ ਮਾਫੀ ਮੰਗਿਆ। ਉਸ ਤੋਂ ਬਾਅਦ ਜੀਟੀਏ ਨੇ ਇਹਨੂੰ ਨੋਟਿਸ ਦਿੱਤਾ, ਅੰਮ੍ਰਿਤਸਰ ਕੋਰਟ ਵਿੱਚ ਬੁਲਾਇਆ, ਐਫੀਡੈਵਿਟ ਹੈ ਮੇਰੇ ਕੋਲ ਜਿਹੜੇ ਇਹਨਾਂ ਨੇ ਸਾਰਿਆਂ ਨੂੰ ਦਿੱਤੇ ਹੈ। ਫਿਰ ਬਾਅਦ ਦੇ ਵਿੱਚ ਐਫੀਡੈਵਿਟ ਦੇ, ਲੇਕਿਨ ਇਹ ਹਰ ਹੱਦਾਂ ਨੂੰ ਪਾਰ ਕਰ ਰਿਹਾ। ਪਹਿਲਾਂ ਮੈਂ ਇਹਨਾਂ ਨੂੰ ਇੰਨਾ ਕਿਹਾ ਕਿ ਜਿਹੜੇ ਬਾਹਰੋਂ ਬੰਦੇ ਆਂਦੇ ਕਾਲੇ ਅੰਗਰੇਜ਼ ਹੈ, ਇਹ ਕਹਿੰਦਾ ਕਿ ਇਹ ਮੈਨੂੰ ਕਾਲਾ ਕਹਿੰਦਾ, ਇਹਨੇ ਕਿਹਾ ਮੇਰੇ ਨਾਲ ਰਿਸ਼ਤਾ ਕਰਾਣਾ ਕਰਦਾ, ਸਾਡੀ ਧੀਆਂ ਭੈਣਾਂ ਨੂੰ ਪੈ ਗਿਆ। ਦੇਖੋ ਕਿੱਡੀ ਬੜੀ ਗੱਲ ਹੈ ਮੈਨੂੰ ਇਹ ਕਹਿਣਾ ਕਿ ਕਿਆ ਮੈਨੂੰ ਰਿਸ਼ਤਾ ਕਰਨਾ ਹੈ, ਤੂੰ ਮੈਨੂੰ ਕਾਲਾ ਅੰਗਰੇਜ਼ ਕਹਿੰਦਾ। ਕਿਸ ਤਰ੍ਹਾਂ ਮਾਫ ਕਰੀਏ, ਕਿੰਨਾ ਸੁਣੀ ਜਾਈਏ ਇਸ ਬੰਦੇ ਦੀ। ਮੈਂ ਫੇਰ ਕਹਿਣਾ ਯਾਰ ਤੂੰ ਸਤਿਕਾਰਯੋਗ ਹੈ, ਨਾ ਇਸ ਤਰ੍ਹਾਂ ਦੀਆਂ ਹਰਕਤਾਂ ਕਰ। ਹੁਣ ਕਿਆ ਹੈ, ਪੈਸੇ ਕਿਸੇ ਤੋਂ ਮਿਲੇ, ਰੇਡਾਂ ਕਿਸੇ ਦੇ ਹੋਈਆਂ, ਮੇਰੀ ਫੋਟੋ ਦੇ ਨਾਲ ਚੱਕ ਕੇ ਪੈਸਿਆਂ ਦੀ ਫੋਟੋ ਪਾ ਕੇ ਮੈਨੂੰ ਬੇਈਮਾਨ ਦੱਸ ਰਿਹਾ। ਇਹਦਾ ਭਤੀਜਾ 130 ਕਰੋੜ ਚ ਫੜ ਹੋਇਆ ਸੀ, ਇਹਨੇ ਆਪਣੇ ਨਾਲ ਉਹਦੀ ਫੋਟੋ ਪਾ ਕੇ ਆਪਣੇ ਆਪ ਨੂੰ ਬੇਈਮਾਨ ਦੱਸਿਆ। ਮੈਂ ਦੀ ਗਲਤੀ ਹੋ ਸਕਦੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਜ਼ਰ ਨਹੀਂ ਰੱਖ ਸਕਿਆ, ਲੇਕਿਨ ਮੇਰੇ ਨਾਲ ਕੀ ਹੈ, ਮੇਰੇ ਨਾਲ ਕਿਉਂ ਜੋੜ ਰਿਹਾ ਬਿਨਾ ਮਤਲਬ ਤੇ ਹਰ ਜਗ੍ਹਾ ਔਰ ਸੋਸ਼ਲ ਮੀਡੀਆ ਤੇ ਪੈਸਿਆਂ ਦੀ ਫੋਟੋ ਦੇ ਨਾਲ ਮੇਰੀ ਫੋਟੋ ਕਿਉਂ ਬਈ? ਮੇਰੇ ਘਰ ਕਿਹੜਾ ਪੈਸਾ ਆਇਆ, ਮੇਰਾ ਕੀ ਕਸੂਰ ਹੈ ਇਹਦੇ ਵਿੱਚ? ਮੈਨੂੰ ਕਾਹਦੇ ਵਾਸਤੇ ਘੜੀਸ ਰਿਹਾ ਹੈ? ਪੈਸੇ ਕਿਸੇ ਨੇ ਫੜੇ, ਕਿਸੇ ਦੇ ਫੜੇ, 10 ਜਗ੍ਹਾ ਪੰਜਾਬ ਦੇ ਵਿੱਚ ਰੇਡ ਹੋਈ, ਮੈਨੂੰ ਕਾਹਦੇ ਵਾਸਤੇ ਲਿੰਕ ਕਰ ਰਿਹਾ? ਜੇ ਮੇਰੇ ਤੋਂ ਪੈਸੇ ਫੜੇ ਹੁੰਦੇ ਤਾਂ ਈਡੀ ਮੈਨੂੰ ਚੱਕਦੀ, ਮੇਰੇ ਘਰ ਰੇਡ ਕਰਦੀ, ਮੈਨੂੰ ਗੱਲਾਂ ਕਰਦੀ, ਮੇਰੇ ਨਾਲ ਹੁੰਦੀ, ਮੇਰੇ ਪਰ ਹੁੰਦੀ ਗੱਲ। ਇਹਦੇ ਭਤੀਜੇ ਦੇ ਹੋਇਆ, ਇਹਦੇ ਕਹਿੰਦਾ ਜੀ ਮੇਰੇ ਤਾਂ 11 ਮਫਲਰ ਬਣੇ, ਤੇਰੇ ਭਤੀਜੇ ਦੇ 130 ਕਰੋੜ ਦਾ ਜਾਂ ਕਿੰਨੇ ਕਰੋੜ ਦਾ ਹੈ, ਕਿੰਨਾ ਪੈਸਾ ਮਿਲਿਆ, ਉਹਦਾ ਹਿਸਾਬ ਫਿਰ ਮੈਂ ਮੰਗਾਂਗਾ, ਇਹ ਕੀ ਮਤਲਬ? ਲੇਕਿਨ ਮੈਂ ਆਪਣੀ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਮੈਨੂੰ ਪਰਮਿਸ਼ਨ ਦਿਓ, ਮੈਂ ਇਹਦੇ ਤੇ ਮਾਨਹਾਨੀ ਦਾ ਦਾਅਵਾ ਕਰਾਂ। ਮੈਨੂੰ ਮਜਬੂਰਨ ਕਰਨਾ ਪੈ ਰਿਹਾ। ਮੈਂ ਪਹਿਲਾਂ ਨਹੀਂ ਮਾਨਹਾਨੀ ਦਾ ਕਰਿਆ, ਇਹਨੇ ਮੇਰੀ ਧੀਆਂ ਭੈਣਾਂ ਵਾਸਤੇ ਵੀ ਕਹਿ ਲਿਆ, ਮੈਂ ਜਦ ਨਹੀਂ ਬੋਲਿਆ। ਹੁਣ ਇਹ ਮੈਨੂੰ ਬੇਈਮਾਨ ਦੱਸ ਰਿਹਾ, ਸਿੱਧਾ ਲਿਖਿਆ ਇਹਨੇ ਆਪਣੀ ਫੇਸਬੁੱਕ ਤੇ ਕਿ ਜੀ ਇਹ ਬੇਈਮਾਨ ਬੰਦਾ ਹੈ, ਇਹ ਆਮ ਆਦਮੀ ਨਹੀਂ, ਇਹ ਬੇਈਮਾਨ ਹੈ। ਕਿੰਨਾ ਕੁ ਚੱਲੇਗਾ, ਕਿਸ ਤਰੀਕੇ ਨਾਲ ਕਰਨਗੇ? ਇਸ ਲਈ ਆਪਣੇ ਫਰੋਡ, ਮੇਰੀ ਗੱਲ ਸੁਣੋ, ਮੈਂ ਜਦ ਤੱਕ ਮੁੱਖ ਮੰਤਰੀ ਦਾ ਕੋਡ ਨਹੀਂ ਸੀ ਲੱਗਿਆ, ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਹੋਏ ਸੀ, ਉਹ ਪੰਜਾਬ ਸਰਕਾਰ ਲਗਾਉਂਦੀ ਸੀ ਆਪਣੇ ਮੁੱਖ ਮੰਤਰੀ ਦੇ। ਜਿਸ ਦਿਨ ਅਚਾਰਸਰੀ ਦਾ ਲੱਗੀ, ਮੇਰੇ ਸਾਰੇ ਉੱਤਰ ਗਏ। ਹੁਣ ਆਪਣੇ ਪੈਸਿਆਂ ਪਰ ਲੱਗਦੇ ਆ। ਜੇ ਮੇਰੇ ਪਾਸ ਇੰਨਾ ਹੀ ਪੈਸਾ ਹੋਵੇ ਤਾਂ ਮੇਰੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਹੋਏ ਹੋਣੀ ਸੀ। ਕਿਤੇ ਇੱਕ ਜਗ੍ਹਾ ਵੀ ਪੰਜਾਬ ਦੇ ਵਿੱਚ ਹੁਣ ਮੇਰਾ ਹੋਰਡਿੰਗ ਲੱਗਿਆ ਵਾ ਦਿਖਾਓ, ਜਿਹੜਾ ਮੈਂ ਪਿਛਲੇ 15 ਦਿਨਾਂ ਚ ਲਗਾਇਆ ਹੋਵੇ। ਇਹ ਤਾਂ ਗੱਲ ਅੱਜ ਹੋਈ ਹੈ। ਜੇ ਮੇਰੇ ਪਾਸ ਇੰਨੇ ਪੈਸੇ ਹੁੰਦੇ ਜਾਂ ਹੋਣ ਤਾਂ ਮੈਂ ਸਾਰਾ ਪੰਜਾਬ ਆਪਣੇ ਹੋਰਡਿੰਗਾਂ ਨਾਲ ਭਰ ਦੇਣਾ, ਤਾਂ ਆਪਣੀ ਮਸ਼ਹੂਰੀ ਕਰਨੀ ਸੀ। ਤੁਸੀਂ ਸਾਰੇ ਟੀਵੀਆਂ ਵਾਲੇ ਖੜੇ ਹੋ, ਮੈਨੂੰ ਕਿਸੇ ਇੱਕ ਆਪਣੇ ਚੈਨਲ ਤੇ ਦੱਸੋ ਮੇਰੀ ਅੱਜ ਦੀ ਤਰੀਕ 'ਚ ਐਡ ਚੱਲ ਰਹੀ ਹੈ ਜਿਹੜੀ ਮੈਂ ਪੈਸੇ ਦੇ ਕੇ ਲਵਾਈ ਹੋਵੇ। ਯਾਰ 15 ਦਿਨਾਂ 'ਚ ਮੈਂ 5 ਰੁਪਏ ਦੀ ਵੀ ਤੁਹਾਡੇ ਨੂੰ ਐਡ ਨਹੀਂ ਲਵਾ ਸਕਿਆ। ਤੁਹਾਡੇ ਕੋਲ ਮੇਰੇ ਕੋਲ ਪੈਸੇ ਹੀ ਨਹੀਂ ਹੈ, ਕਿੱਥੇ ਤੇ ਲਵਾਵਾਂ? ਮੇਰੇ ਹਲਕੇ 'ਚ ਜਾਓ, ਕਿਤੇ ਮੇਰਾ ਹੋਰਡਿੰਗ ਲੱਗਿਆ ਵਾ ਦੇਖੋ, ਮੈਂ ਉਹਦੇ ਤੇ ਇਲੈਕਸ਼ਨ ਲੜਨੀ ਹੈ। ਇੱਕ ਵੀ ਹੋਰਡਿੰਗ ਮੇਰਾ ਲੱਗਿਆ ਹੋਵੇ ਸਾਰੇ ਹਲਕੇ 'ਚ, ਜਿਹੜਾ ਮੈਂ ਵੀ ਮੈਂ ਹੁਣ ਚੋਣ ਲੜ ਰਿਹਾ, ਤੁਸੀਂ ਮੈਨੂੰ ਵੋਟਾਂ ਪਾਓ, ਕਿਉਂਕਿ ਮੇਰੇ ਪਾਸ ਇੰਨੇ ਪੈਸੇ ਹੀ ਨਹੀਂ ਹੈ। ਜੇ ਲਵਾਉਣਗੇ ਤਾਂ ਲੋਕ ਲਵਾਉਣਗੇ। ਮੈਂ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਨੂੰ ਵੀ 200 ਕਰੋੜ ਰੁਪਏ ਦੇ ਸਾਰੇ ਪੰਜਾਬ ਦੇ ਵਿੱਚ ਹੋਰਡਿੰਗ ਲੱਗੇ ਵੇ ਤੇਰੇ, ਕਿੱਥੇ ਤੇ ਆਇਆ? ਸਾਰੀਆਂ ਟੀਵੀ ਚੈਨਲਾਂ ਤੇ ਤੇਰੀ ਅੱਜ ਐਡ ਚੱਲ ਰਹੀ ਹੈ। ਸਰਕਾਰ ਚਲਾ ਨਹੀਂ ਸਕਦੀ ਕਿਉਂਕਿ ਇਲੈਕਸ਼ਨ ਕੋਡ ਲੱਗਿਆ ਵਾ, ਤੇਰੀ ਸਰਕਾਰ ਪੈਸਾ ਨਹੀਂ ਦੇ ਸਕਦੀ ਦਿੱਲੀ ਦੀ। ਇਹ ਪੈਸਾ ਕਿੱਥੇ ਤੇ ਆ ਰਿਹਾ? ਕਿੰਨਾ ਪੈਸਾ ਤੇਰੇ ਕੋਲ? ਕਿੱਥੇ ਤੇ ਆ ਰਹੇ ਤੇਰੇ ਪੈਸੇ? ਕਿੱਥੇ ਦੇ ਤੇਰੇ ਹੋਰਡਿੰਗ ਲੱਗ ਰਹੇ? ਕਿੱਥੇ ਦੇ ਪ੍ਰਚਾਰ ਚੱਲ ਰਿਹਾ? ਸਾਡੇ ਪੰਜਾਬ ਦੇ ਜਿਹੜਿਆਂ ਨੂੰ ਤੇ ਉਹ ਦਿੱਤੀ ਹੈ ਟਿਕਟ ਦਿੱਤੀ, ਉਹ ਤਾਂ ਖਰਚਾ ਨਹੀਂ ਕਰ ਰਿਹਾ ਜੀ। ਸ਼ਾਇਦ ਉਹਨਾਂ ਪਾਸ ਇੰਨਾ ਹੋਵੇ ਵੀ ਨਾ ਤੇਰੇ ਜਿੰਨਾ, ਲੇਕਿਨ ਤੁਸੀਂ ਕਿੱਥੇ ਤੇ ਲਿਆ ਰਹੇ ਹੋ? ਇਸ ਗੱਲ ਦਾ ਕੋਈ ਜਵਾਬ ਹੈ? 200 ਕਰੋੜ ਰੁਪਏ ਦੇ ਹੋਰਡਿੰਗ ਲੱਗੇ ਹੋਏ ਪੰਜਾਬ ਦੇ ਵਿੱਚ,
ਤੁਸੀਂ ਦੇਖੋ ਸਾਰੇ ਟੀਵੀ ਚੈਨਲਾਂ ਤੇ ਐਡ ਚੱਲ ਰਹੀ ਹੈ ਇਸ ਵਾਰ ਕੇਜਰੀਵਾਲ ਕੇ ਕਿਆ ਕਿਆ ਗੱਲਾਂ ਲਿਖ ਕੇ ਪਾ ਰਿਹਾ ਜਾਂ ਸਟੋਰੀਆਂ ਪਾ ਰਿਹਾ। ਇਹ ਕਿੱਥੇ ਤੇ ਆ ਰਿਹਾ ਪੈਸਾ? ਗੋਆ ਦੇ ਵਿੱਚ ਇਹਦੇ ਸਭ ਜਗ੍ਹਾ ਉਹ ਲੱਗੇ ਹੋਏ ਆ ਬੈਨਰ। ਐਤਕੀ ਵਾਰ ਕੇਜਰੀਵਾਲ ਕਿੱਥੇ ਤੇ ਆ ਰਹੇ? ਉੱਤਰਾਖੰਡ 'ਚ ਲੱਗੇ ਹੋਏ, ਕਿੱਥੇ ਤੇ ਆ ਰਹੇ ਪੈਸੇ? ਮੈਂ ਤਾਂ ਆਪਣੇ ਘਰ ਦੇ ਬੂਹਰੇ ਨਹੀਂ ਲਾ ਸਕਿਆ। ਇਹ ਕੋਈ ਨਵੀਂ ਗੱਲ ਨਹੀਂ, ਅੱਜ ਦਿਖਾਉਣ ਵਾਸਤੇ ਨਹੀਂ ਹੈ। ਇਹ ਮੇਰਾ ਦਫ਼ਤਰ ਹੈ, ਅਜੇ ਤੱਕ ਹੋਰਡਿੰਗ ਨਹੀਂ ਲੱਗਿਆ ਬਾਹਰ। ਲੇਕਿਨ ਇਹ ਲੋਕ ਮੈਨੂੰ ਇਹ ਬਦਨਾਮ ਕਰ ਰਹੇ ਯਾਰ, ਜਿਹਦੇ ਪਾ ਆਪਣੇ ਇਲੈਕਸ਼ਨ ਲੜਨ ਵਾਸਤੇ ਪੈਸੇ ਨਹੀਂ ਹੈ। ਪੰਜਾਬ ਦਾ ਮੈਂ ਇਲੈਕਸ਼ਨ ਕਿੱਥੇ ਤੇ ਲੜਨਾ ਹੈ? ਮੈਨੂੰ ਕੋਈ ਕੈਂਡੀਡੇਟ ਡਿਕਲੇਅਰ ਕਰਤਾ ਪਾਰਟੀ ਨੇ। ਲੇਕਿਨ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਕੇਜਰੀਵਾਲ ਜੀ ਫੇਅਰ ਇਲੈਕਸ਼ਨ ਲੜੋ, ਝੂਠ ਪਰ ਇਲੈਕਸ਼ਨ ਨਾ ਖੜਾਓ। ਤੁਸੀਂ ਕਹਿਦਾ ਜੀ 21,59,000 ਸਾਡੇ ਕੋਲ ਕਾਲਾਂ ਨੂੰ ਆ ਗਿਆ। ਮੈਨੂੰ ਦਿਖਾ ਦਿਓ ਜਿਹੜਾ ਹਿਸਾਬ ਕਿਤਾਬ ਕਿੱਥੇ। ਅੱਜ ਗਾਂਧੀ ਜੀ ਦਾ ਇੱਕ ਟਵੀਟ ਆਇਆ ਕਿ 7,000 ਆਈਆਂ, ਉਹਨੇ ਕੋਈ ਆਰਟੀਆਈ ਰਾਹੀਂ ਕਢਾ ਲਿਆ। ਫਿਰ ਕਿੱਦਾਂ ਝੂਠ ਬੋਲ ਕੇ ਲੋਕਾਂ ਨੂੰ ਬੇਵਕੂਫ ਬਣਾਓਗੇ? ਤੁਸੀਂ ਕਹਿੰਦੇ ਹੋ ਕੋਈ ਬੰਦਾ ਸ਼ਰਾਬ ਛੱਡ ਕੇ ਭਗਤ ਸਿੰਘ ਬਣ ਜਾਏਗਾ, ਦੱਸੋ ਕਿਸ ਤਰ੍ਹਾਂ ਬਣ ਜਾਏਗਾ? ਕਹਿੰਦੇ ਜੀ ਪੰਜਾਬ ਵਾਸਤੇ ਕੁਰਬਾਨੀ ਕਰਦੀ ਇੱਕ ਬੰਦਾ ਸ਼ਰਾਬ ਛੱਡ ਰਿਹਾ। ਕਿੱਥੇ ਛੱਡਦੀ ਫਿਰ ਉਹਨੇ ਸ਼ਰਾਬ? ਮਾਂ ਦੀ ਸਹੁੰ ਖਾ ਕੇ ਤਾਂ ਤੁਸੀਂ ਸ਼ਰਾਬ ਨਹੀਂ ਛੱਡਦੇ। ਆਮ ਬੰਦਿਆਂ 'ਚ ਤੁਸੀਂ ਕਿਸ ਤਰ੍ਹਾਂ ਜੀਓਗੇ? ਕਿਸ ਤਰ੍ਹਾਂ ਪੰਜਾਬ ਚਲਾਓਗੇ? ਕਿਆ ਸਟੇਜ ਚਲਾਉਣਾ ਔਰ ਸਰਕਾਰ ਚਲਾਉਣੀ ਬਰਾਬਰ ਹੋ ਗਏ? ਮੈਂ ਫੇਰ ਬੇਨਤੀ ਕਰਨਾ ਚਾਹੁੰਦਾ ਕਿ ਯਾਰੋ ਮੇਰੇ ਘਰ ਤਾਂ ਕੁਝ ਨਹੀਂ ਹੈ, ਨਾ ਮੇਰੇ ਘਰ ਕੁਝ ਮਿਲਿਆ, ਨਾ ਮੇਰੇ ਘਰ ਕੋਈ ਗੱਲ ਹੋਈ ਹੈ। ਮੈਨੂੰ ਮੇਰੇ ਜੇ ਹੁਣ ਕਿਸੇ ਦਾ ਮੁੰਡਾ ਨਸ਼ਾ ਕਰਨ ਲੱਗ ਜਾਵੇ ਤਾਂ ਬਾਪ ਨੂੰ ਸਜ਼ਾ ਦੇਗਾ ਨਹੀਂ। ਸੀਐਮ ਸਾਹਿਬ ਜੋ ਸਰਵੇ ਹੋ ਰਹੇ ਮਿੰਟ ਨੇ ਸਰ ਮੈਨੂੰ ਇੱਕ ਮੁੰਡਾ ਨਸ਼ਾ ਕਰਨ ਲੱਗ ਗਿਆ ਤਾਂ ਬਾਪ ਨੂੰ ਮਾਰ ਦੇਣਾ ਹੈ। ਮੇਰਾ ਆਪਣੇ ਪਰਿਵਾਰ ਤੇ ਮੇਰਾ ਮੁੰਡਾ ਇੱਥੇ ਖੜਾ ਹੈ, ਮੇਰਾ ਦੂਸਰਾ ਮੁੰਡਾ ਖੜਾ ਹੈ, ਮੇਰੀ ਵਾਈਫ ਹੈ। ਮੇਰੇ ਪਰਿਵਾਰ ਦੇ ਵਿੱਚ ਪੈਸਾ ਕੋਈ ਆਇਆ ਹੋਵੇ ਤਾਂ ਮੈਨੂੰ ਸਜ਼ਾ ਦੇ ਦਿਓ, ਫਾਂਸੀ ਟੰਗ ਦਿਓ। ਮੈਂ ਇਲੈਕਸ਼ਨ ਹੀ ਨਹੀਂ ਲੜਦਾ। ਲੇਕਿਨ ਇਹ ਕੀ ਗੱਲ ਹੈ ਕਿ ਕਿਸੇ ਨੂੰ ਪੈਸਾ ਫੜਿਆ, ਕਿਸੇ ਦੇ ਘਰ ਤੇ ਫੜਿਆ, ਉਹਦਾ ਫਲੈਟ ਵੀ ਨਹੀਂ ਜਿੱਥੇ ਤੇ ਫੜਿਆ, ਫਿਰ ਮੈਨੂੰ ਕਾਹਦੇ ਵਾਸਤੇ ਵਿੱਚ ਘੜੀਸਿਆ ਜਾ ਰਿਹਾ? ਮੇਰੀਆਂ ਫੋਟੋਆਂ ਕਾਹਦੇ ਵਾਸਤੇ ਇਹ ਕੇਜਰੀਵਾਲ ਪਾਉਂਦਾ ਨਾਲ? ਮੈਨੂੰ ਇਹਦੇ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਇਹਦੇ ਪਰ ਮਾਨਹਾਨੀ ਦਾ ਦਾਅਵਾ ਕਰਨਾ ਪੈਣਾ ਹੈ। ਇਹ ਬੰਦਾ ਫਰਾਡ ਹੈ। ਹਰ ਕਿਸੇ ਨੂੰ ਇਲੈਕਸ਼ਨ ਦੇ ਵਿੱਚ ਜਿੱਦਣ ਤੱਕ ਇਲੈਕਸ਼ਨ ਚੱਲਦਾ ਉਦੋਂ ਤੱਕ ਬਦਨਾਮ ਕਰਦਾ, ਬਾਅਦ ਚ ਗੋਡੇ ਟੇਕ ਦਿੰਦਾ, ਮਾਫੀ ਮੰਗ ਲੈਂਦਾ। ਤੁਹਾਡੇ ਸਾਹਮਣੇ ਮਜੀਠੇ ਦੇ ਭੱਜੇ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਅੱਜ ਤੂੰ ਉਸ ਦਿਨ ਅਸਤੀਫਾ ਦੇਤਾ ਸੀ ਜਿਸ ਦਿਨ ਇਹਨੇ ਮਾਫੀ ਮੰਗੀ ਹੈ। ਹੁਣ ਉਹ ਤੋਂ ਹੋ ਗਿਆ ਮਾਫੀ ਵਾਲਾ ਐਫੀਡੇਵਿਟ, ਹੁਣ ਉਹ ਸਹੀ ਹੋ ਗਿਆ। ਤੁਸੀਂ ਇਹਦੇ ਕੰਨੀ ਤੇ ਕੈਂਡੀਡੇਟ ਬਣ ਕੇ ਖੜ ਗਏ। ਸੋ ਸਤਿਕਾਰਯੋਗ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਮੇਰੇ ਘਰ ਕੋਈ ਪੈਸਾ ਆਇਆ ਹੋਵੇ ਤਾਂ ਮੈਂ ਤੁਹਾਨੂੰ ਦੇਣਦਾਰ ਹਾਂ। ਮੈਂ ਕਿਤੇ ਪੈਸਾ ਲਿਆ ਹੋਵੇ ਤਾਂ ਮੈਂ ਦੇਣਦਾਰ ਹਾਂ। ਮੈਨੂੰ ਬਿਨਾਂ ਮਤਲਬ ਦੇ ਕਿਸੇ ਦੇ ਪੈਸਿਆਂ ਵਿੱਚ ਇਹ ਜਿਹੜਾ ਘਸੀਟ ਰਹੇ ਹੈ, ਇਹ ਬਿਲਕੁਲ ਫੇਅਰ ਨਹੀਂ ਹੈ, ਇਹ ਬਿਲਕੁਲ ਸਹੀ ਨਹੀਂ ਹੈ। ਇਹਨੂੰ ਆਦਤ ਹੈ, ਇਹਨਾਂ ਨੂੰ ਆਦਤ ਹੈ ਦੂਸਰੇ ਨੂੰ ਬਦਨਾਮ ਕਰਕੇ ਇਲੈਕਸ਼ਨ ਜਿੱਤ ਕੇ ਜਾਣ ਦੀ। ਪਿਛਲੀ ਵਾਰੀ ਵੀ ਨਹੀਂ ਲੋਕਾਂ ਨੇ ਚੱਲਿਆ, ਐਤਕੀ ਵੀ ਨਹੀਂ ਚੱਲਣਾ। ਪਹਿਲਾਂ ਇਹਨੇ ਆਪਣਾ ਨਾਮ ਪੂਰਾ ਚਲਾਇਆ, ਕੇਜਰੀਵਾਲ ਕੇਜਰੀਵਾਲ ਕੇਜਰੀਵਾਲ। ਜਦ ਪੰਜਾਬ 'ਚ ਕਿਤੇ ਪੈਰ ਨਹੀਂ ਲੱਗੇ, ਹੁਣ ਘੋੜਾ ਬਦਲ ਲਿਆ। ਇਸ ਕਰਕੇ ਰਾਜ ਇਹੀ ਬਾਹਰੋਂ ਆ ਕੇ ਕਰਨਾ ਚਾਹੁੰਦਾ। ਧੀਆਂ ਭੈਣਾਂ ਤੱਕ ਚਲੇ ਗਿਆ ਹੈ, ਬਦਨਾਮ ਕਰਨ ਤੱਕ ਚਲੇ ਗਿਆ ਹੈ। ਇਹ ਬਰਦਾਸ਼ਤ ਨਹੀਂ ਹੋ ਰਿਹਾ ਵੀਰੂ, ਤੁਸੀਂ ਸੰਭੋ ਇਸ ਗੱਲ। डेफमेशन कब तक कर देंगे? कब करेंगे डेफेमेशन सर? और सिर्फ मैं अपनी पार्टी तो मंजूरी मंगी है, सिर्फ केजरीवाल पे करेंगे क्योंकि बाकी पार्टियों ने में सुखबीर बादल बीजेपी सब ने आप पर आरोप लगाए, तो क्या सब पे करेंगे? लाके ट्वीट नहीं पाया, इसने पाया। इसने ਮੈਨੂੰ ਸਿੱਧਾ ਮੇਰੀ ਫੋਟੋ ਦੇ ਨਾਲ ਉਹਦੇ ਨਾਲ ਮੇਰੇ ਨਾਮ ਦੇ ਨਾਲ ਪੈਸੇ ਪਾਇਆ ਜਿਹੜੇ ਕਿ ਮੇਰੇ ਤੇ ਕਦੇ ਨਹੀਂ ਮਿਲੇ। ਮੇਰੇ ਨਾਲ ਉਹਨਾਂ ਦਾ ਕੋਈ ਸਬੰਧ। ਅਗਰ ਕੇਜਰੀਵਾਲ ਤੁਹਾਡੇ ਤੋਂ ਵੀ ਮਾਫੀ ਮੰਗਦੇ ਆ ਤਾਂ ਮਾਫੀ ਦਵੋਗੇ ਉਹਨਾਂ ਨੂੰ? ਯਾਰ ਕਿੰਨੇ ਆ ਕਿਤੇ ਮੰਨੇਗਾ? ਇਹੀ ਤਾਂ ਕਹਿ ਰਿਹਾ ਯਾਰ, ਸਿੱਧੇ ਰਸਤੇ ਪਰ ਆ ਜਾ। ਕਿਉਂ ਝੂਠ ਬੋਲੀ ਜਾ ਰਿਹਾ? कब तक आप डेफमेशन केस कर देंगे सर? ਬਸ ਮੈਂ ਆਪਣੀ ਪਾਰਟੀ ਤੋਂ ਪਰਮਿਸ਼ਨ ਮੰਗੀ, ਆ ਜਾਵੇ ਤਾਂ ਮੈਂ ਵਕੀਲ ਸਾਹਿਬ। ਚੰਨੀ ਸਾਹਿਬ ਤੁਹਾਡੇ ਕੁਝ ਸਾਥੀ ਡਿਮਾਂਡ ਕਰ ਰਹੇ ਨੇ, ਕਹਿੰਦੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਕੀਤਾ ਜਾਂ ਬ੍ਰਹਮ ਇੰਦਰਾ ਨੇ ਹਾਈ ਕਮਾਂਡ ਨੂੰ ਓਪਨ ਚਿੱਠੀ ਲਿਖਤੀ, ਹੋਰ ਵੀ ਬਹੁਤ ਸਾਰੇ ਕਲੀਗ ਨੇ। 3 ਮਹੀਨੇ ਬਣ ਕੇ ਹੀ ਬਹੁਤ ਕੁਝ ਪਾ ਲਿਆ ਯਾਰ, ਨੁਕਸਾਨ ਇੰਨਾ ਕਰ ਰਹੇ ਮੇਰਾ। ਮੈਨੂੰ ਮਰਵਾਉਣਾ ਹੁਣ ਤੁਸੀਂ ਨਾ ਲੋਕਾਂ ਤੇ। ਚੰਨੀ ਸਾਹਿਬ ਜਿਹੜੇ ਸਰਵੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ? 35 ਤੋਂ 40 ਸੀਟਾਂ ਕਾਂਗਰਸ ਦੀਆਂ ਔਰ ਆਮ ਆਦਮੀ ਪਾਰਟੀ ਦੀਆਂ ਦਿੱਤੀਆਂ ਜਾ ਰਹੀਆਂ। ਇਹ ਦੇਖੋ ਪਹਿਲਾਂ ਅਜੇ ਤਾਂ ਐਤਕੀ ਤਾਂ 35-40 ਦੇ ਰਹੇ ਆਮ ਆਦਮੀ ਨੂੰ, ਪਿਛਲੀ ਵਾਰੀ 100 ਦੇ ਰਹੇ ਸੀ।
ਉਹ ਵੀ ਤਾਂ ਇਹਨਾਂ ਦਾ ਹੀ ਸਰਵੇ ਸੀ ਸਰਵੇ ਪਿਛਲੀ ਵਾਰੀ ਸਾਰੇ ਪਿੰਡਾਂ ਵਿੱਚ ਬੋਰਡ ਚਮਕਾ ਤੇ 100 ਸੀਟਾਂ ਆ ਰਹੀਆਂ ਆਮ ਆਦਮੀ ਨੂੰ। ਕਿਹੜਾ ਝਾੜ ਆਇਆ? ਫਸਲ ਬਥੇਰੀ, ਕੁਝ ਨਹੀਂ ਆਉਣਾ ਇਹਨਾਂ ਪਾਸ। ਸਰ ਇੱਕ ਅਮਰ ਜੋਤੀ ਬੁਝਾਈ ਜਾ ਰਹੀ ਆ, ਅੱਜ ਇੰਡੀਆ ਗੇਟ ਤੇ ਅਮਰ ਜੋਤੀ ਜਲਾਈ ਜਾਂਦੀ ਸੀ, ਉਸ ਨੂੰ ਬੰਦ ਕਰਕੇ ਅੱਜ ਦੂਸਰੀ ਜਗ੍ਹਾ ਤੇ ਸ਼ਿਫਟ ਕੀਤਾ ਜਾ ਰਿਹਾ। ਰਾਹੁਲ ਗਾਂਧੀ ਕਹਿ ਰਹੇ ਆ ਕਿ ਦੇਸ਼ ਭਗਤੀ ਦੇ ਨਾਂ ਤੇ ਦੇਸ਼ ਦੇ ਲੋਕਾਂ ਨਾਲ ਹੀ ਕਰੋ ਰਿਹਾ। ਉਹ ਯਾਰ ਕੀ ਕਰੀਏ ਹੁਣ, ਇਹਨਾਂ ਦਾ ਜਿਹੜੀ ਨੈਸ਼ਨਲ ਗੱਲ ਹੈ ਨੈਸ਼ਨਲ। ਚੰਨੀ ਸਾਹਿਬ 4 ਮੰਥ ਨੇ ਤੁਹਾਡਾ ਨਾਮ ਮਿਲਿਆ, ਤੁਸੀਂ ਕਿਹਦਾ ਨਾਮ ਰეკਮੈਂਡ ਕਰਦੇ ਹੋ? ਤੁਹਾਡੇ ਹਿਸਾਬ ਨਾਲ ਕੌਣ ਹੋਣਾ ਚਾਹੀਦਾ ਮੁੱਖ ਮੰਤਰੀ? ਮੈਂ ਤਾਂ ਕਹਿੰਦਾ ਪੰਜਾਬ ਦੇ ਲੋਕ ਜਿਹਨੂੰ ਚਾਹਣ ਉਹਨੂੰ ਬਣਾਉਣ। ਕਾਂਗਰਸ ਪਾਰਟੀ ਉਹਨਾਂ ਦੀ ਸੇਵਾ ਕਰੇਗੀ, ਜਿਹੜਾ ਮੂਹਰੇ ਰੱਖਣਾ ਚਾਹੁੰਦੇ ਉਹਨੂੰ ਰੱਖਣ। ਪਰ ਪੰਜਾਬ ਦੇ ਲੋਕ ਤਾਂ ਐਮਐਲਏ ਜਿਤਾਉਣਗੇ ਜੀ, ਐਮਐਲਏ ਨਹੀਂ ਸਿਲੈਕਟ ਕਰਨਾ ਨਾ ਕਿ ਸੀਐਮ ਸਾਡਾ ਹੀ ਹੋਏਗਾ। एमएलए ਕਰਨ ਜਾਂ ਪਾर्टी नाम दवे, ये पार्टी का प्रेरोगेटिव है, मेरा नहीं है। चलिए साहब, हमको सोर्सेज बता रहे हैं आपकी पार्टी में कि पहले कलेक्टिव लीडरशिप की रणनीति थी, लेकिन अब पार्टी में अंदर खाने ये विचार हो रहा है कि एक चेहरे को आगे किया जाए और आपके नाम पर ही विचार हो रहा है। तो इस स्ट्रेटजी पे कुछ बताएंगे, क्या अंदर खाने चल रहा है? आप ज्यादा जानते होंगे मेरी पार्टी। नहीं, मैं तो आपसे पूछ रहा हूँ। ਉਹ ਕੇਜਰੀਵਾਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਇੱਕ ਪੰਜਾਬੀ ਦਾ ਗੀਤ ਹੈ, ਭਗਵੰਤ ਮਾਨ ਕੋਲ ਖੜ ਕੇ ਇਹਨੂੰ ਯਾਦ ਆ ਗਿਆ ਹੋਣਾ, ਜੇ ਉਹਨੂੰ ਆਉਂਦਾ ਨਹੀਂ, ਪਰ ਕਹਿੰਦਾ ਲਿਆ ਮੈਂ ਤੇਰੇ ਕੇਸ ਬੰਦੇ ਆ, ਮੇਰੇ ਨਿੱਤ ਤੇ ਸ਼ਰਾਬੀ ਆ ਯਾਰ ਆਏ ਪਰਿਵਾਰ ਸਮੇਤ। ਸਰ ਕੇਜਰੀਵਾਲ ਜੀ ਕਹਿ ਰਹੇ ਆ, ਕਹਿੰਦੇ ਜੀ ਸਾਡਾ ਸਰਵੇ ਕਹਿ ਰਿਹਾ ਕਿ ਚੰਨੀ ਚਮਕੌਰ ਸਾਹਿਬ ਤੋਂ ਇਲੈਕਸ਼ਨ ਹਾਰ ਰਿਹਾ। ਕੇਜਰੀਵਾਲ ਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਹਰ ਚੀਜ਼ ਦੇ ਕੋਈ ਨਾ ਕੋਈ ਮਾਪਦੰਡ ਹੁੰਦੇ ਆ, ਕੋਈ ਤਰੀਕਾ ਹੁੰਦਾ, ਤਰੀਕੇਕਾਰ ਹੁੰਦਾ ਹੈ। ਚੋਣ ਔਰ ਰਾਜਨੀਤੀ ਦੇ ਵਿੱਚ ਵੀ ਕੁਝ ਪਰੰਪਰਾਵਾਂ ਹੁੰਦੀਆਂ, ਕੋਈ ਸੱਭਿਅਤਾ ਹੁੰਦੀ ਹੈ, ਇੱਕ ਲਾਈਨ ਹੁੰਦੀ ਹੈ, ਉਸ ਨੂੰ ਪਾਰ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਪਹਿਲਾਂ ਕਈ ਵਾਰ ਲਾਈਨ ਪਾਰ, ਕੋਈ ਸੱਭਿਆਚਾਰ ਕੋਈ ਪੱਲੇ ਹੈ ਕਿ ਨਹੀਂ। ਮੈਂ ਉਹਨਾਂ ਨੂੰ ਫੇਰ ਕਹਿਣਾ ਹੈ ਕਿ ਆਪਣੇ ਆਪ ਤੇ ਕਾਬੂ ਕਰੋ। ਬਿਨਾ ਮਤਲਬ ਤੇ ਕਿਸੇ ਤੇ ਇਲਜ਼ਾਮ ਲਗਾਈ ਜਾਣੇ, ਇਹ ਕਿੱਥੇ ਤੱਕ ਚੱਲੂਗਾ? ਸਰ ਅਰੁਣ ਜੇਟਲੀ ਜੀ ਨੇ ਇਹਨਾਂ ਨੂੰ ਨੋਟਿਸ ਦਿੱਤਾ, ਕੋਰਟ ਕੇਸ ਉਹਨਾਂ ਨੇ ਕੀਤਾ, ਇਹ ਅਰੁਣ ਜੇਟਲੀ ਤੋਂ ਵੀ ਮਾਫੀ ਮੰਗਿਆ, ਇਹ ਗਡਕਰੀ ਸਾਹਿਬ ਤੋਂ ਵੀ ਮਾਫੀ ਮੰਗਿਆ। ਉਸ ਤੋਂ ਬਾਅਦ ਜੀਟੀਏ ਨੇ ਇਹਨੂੰ ਨੋਟਿਸ ਦਿੱਤਾ, ਅੰਮ੍ਰਿਤਸਰ ਕੋਰਟ ਵਿੱਚ ਬੁਲਾਇਆ, ਐਫੀਡੈਵਿਟ ਹੈ ਮੇਰੇ ਕੋਲ ਜਿਹੜੇ ਇਹਨਾਂ ਨੇ ਸਾਰਿਆਂ ਨੂੰ ਦਿੱਤੇ ਹੈ। ਫਿਰ ਬਾਅਦ ਦੇ ਵਿੱਚ ਐਫੀਡੈਵਿਟ ਦੇ, ਲੇਕਿਨ ਇਹ ਹਰ ਹੱਦਾਂ ਨੂੰ ਪਾਰ ਕਰ ਰਿਹਾ। ਪਹਿਲਾਂ ਮੈਂ ਇਹਨਾਂ ਨੂੰ ਇੰਨਾ ਕਿਹਾ ਕਿ ਜਿਹੜੇ ਬਾਹਰੋਂ ਬੰਦੇ ਆਉਂਦੇ ਕਾਲੇ ਅੰਗਰੇਜ਼ ਹੈ। ਇਹ ਕਹਿੰਦਾ ਕਿ ਇਹ ਮੈਨੂੰ ਕਾਲਾ ਕਹਿੰਦਾ, ਇਹਨੇ ਕਿਹਾ ਮੇਰੇ ਨਾਲ ਰਿਸ਼ਤਾ ਕਰਾਉਣਾ ਕਰਦਾ, ਸਾਡੀ ਧੀਆਂ ਪੈਣਾ ਨੂੰ ਪੈ ਗਿਆ। ਦੇਖੋ ਕਿੱਡੀ ਬੜੀ ਗੱਲ ਹੈ ਮੈਨੂੰ ਇਹ ਕਹਿਣਾ ਕਿ ਕਿਆ ਮੈਨੂੰ ਰਿਸ਼ਤਾ ਕਰਨਾ ਹੈ, ਤੂੰ ਮੈਨੂੰ ਕਾਲਾ ਅੰਗਰੇਜ਼ ਕਹਿੰਦਾ। ਕਿਸ ਤਰ੍ਹਾਂ ਮਾਫ ਕਰੀਏ, ਕਿੰਨਾ ਸੁਣੀ ਜਾਈਏ ਇਸ ਬੰਦੇ ਦੀ। ਮੈਂ ਫੇਰ ਕਹਿਣਾ ਯਾਰ ਤੂੰ ਸਤਿਕਾਰਯੋਗ ਹੈ ਨਾ, ਇਸ ਤਰ੍ਹਾਂ ਦੀਆਂ ਹਰਕਤਾਂ ਕਰ। ਹੁਣ ਕਿਆ ਹੈ, ਪੈਸੇ ਕਿਸੇ ਤੋਂ ਮਿਲੇ, ਰੇਡਾਂ ਕਿਸੇ ਦੇ ਹੋਈਆਂ, ਮੇਰੀ ਫੋਟੋ ਦੇ ਨਾਲ ਚੱਕ ਕੇ ਪੈਸਿਆਂ ਦੀ ਫੋਟੋ ਪਾ ਕੇ ਮੈਨੂੰ ਬੇਈਮਾਨ ਦੱਸ ਰਿਹਾ। ਇਹਦਾ ਭਤੀਜਾ 130 ਕਰੋੜ ਚ ਫੜ ਹੋਇਆ ਸੀ, ਇਹਨੇ ਆਪਣੇ ਨਾਲ ਉਹਦੀ ਫੋਟੋ ਪਾ ਕੇ ਆਪਣੇ ਆਪ ਨੂੰ ਬੇਈਮਾਨ ਦੱਸਿਆ। ਮੈਂ ਦੀ ਗਲਤੀ ਹੋ ਸਕਦੀ ਕਿ ਮੈਂ ਆਪਣੇ ਰਿਸ਼ਤੇਦਾਰਾਂ ਤੇ ਨਜ਼ਰ ਨਹੀਂ ਰੱਖ ਸਕਿਆ, ਲੇਕਿਨ ਮੇਰੇ ਨਾਲ ਕੀ ਹੈ, ਮੇਰੇ ਨਾਲ ਕਿਉਂ ਜੋੜ ਰਿਹਾ ਬਿਨਾ ਮਤਲਬ ਤੇ ਹਰ ਜਗ੍ਹਾ ਔਰ ਸੋਸ਼ਲ ਮੀਡੀਆ ਤੇ ਪੈਸਿਆਂ ਦੀ ਫੋਟੋ ਦੇ ਨਾਲ ਮੇਰੀ ਫੋਟੋ ਕਿਉਂ ਬਈ? ਮੇਰੇ ਘਰ ਕਿਹੜਾ ਪੈਸਾ ਆਇਆ, ਮੇਰਾ ਕੀ ਕਸੂਰ ਹੈ ਇਹਦੇ ਵਿੱਚ? ਮੈਨੂੰ ਕਾਹਦੇ ਵਾਸਤੇ ਘੜੀਸ ਰਿਹਾ ਹੈ? ਪੈਸੇ ਕਿਸੇ ਨੇ ਫੜੇ, ਕਿਸੇ ਦੇ ਫੜੇ, 10 ਜਗ੍ਹਾ ਪੰਜਾਬ ਦੇ ਵਿੱਚ ਰੇਡ ਹੋਈ, ਮੈਨੂੰ ਕਾਹਦੇ ਵਾਸਤੇ ਲਿੰਕ ਕਰ ਰਿਹਾ? ਜੇ ਮੇਰੇ ਤੋਂ ਪੈਸੇ ਫੜੇ ਹੁੰਦੇ ਤਾਂ ਈਡੀ ਮੈਨੂੰ ਚੱਕਦੀ, ਮੇਰੇ ਘਰ ਰੇਡ ਕਰਦੀ, ਮੈਨੂੰ ਗੱਲਾਂ ਕਰਦੀ, ਮੇਰੇ ਨਾਲ ਹੁੰਦੀ, ਮੇਰੇ ਪਰ ਹੁੰਦੀ ਗੱਲ। ਇਹਦੇ ਭਤੀਜੇ ਦੇ ਹੋਇਆ, ਇਹਦੇ ਕਹਿੰਦਾ ਜੀ ਮੇਰੇ ਤਾਂ 11 ਮਫਲਰ ਬਣੇ, ਤੇਰੇ ਭਤੀਜੇ ਦੇ 130 ਕਰੋੜ ਦਾ ਜਾਂ ਕਿੰਨੇ ਕਰੋੜ ਦਾ, ਕਿੰਨਾ ਪੈਸਾ ਮਿਲਿਆ, ਉਹਦਾ ਹਿਸਾਬ ਫਿਰ ਮੈਂ ਮੰਗਾਂਗਾ।